अस्सलाम वालेकुम जी दोस्तों, मैं ਤੁਹਾਡਾ अपना लाला वकार ਤੇ ਅਲਹਮਦੁਲਿल्लाह ਅੱਲਾ ਦਾ ਸ਼ੁਕਰ ਹੈ ਕਿ ਅੱਲਾ ਪਾਕ ਨੇ ਸਿਹਤ ਦਿੱਤੀ। ਮੈਂ ਠੀਕ ਠਾਕ ਹਾਂ ਬਿਲਕੁਲ, ਔਰ ਉਮੀਦ ਕਰਦਾ ਕਿ ਮੇਰੇ ਸਾਰੇ ਦੋਸਤ ਭਰਾ ਸੰਗੀ ਵੀਰ ਵੱਡੇ ਛੋਟੇ ਸਾਰੇ ਠੀਕ ਠਾਕ ਹੋਣਗੇ। ਤੇ ਦੋਸਤੋ ਜਿਹੜੇ ਨਵੇਂ ਵੇਖਣ ਵਾਲੇ ਦੋਸਤ ਆ ਉਹਨਾਂ ਵਾਸਤੇ ਮੇਰੀ ਰਿਕੁਐਸਟ ਹੈ ਕਿ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ, ਲਾਈਕ ਵੀ ਕਰੋ ਤੇ ਸ਼ੇਅਰ ਵੀ ਕਰੋ। ਤੇ ਅੱਜ ਨਾ ਸਾਡੇ ਨਾਲ ਇੱਕ ਬਹੁਤ ਮਰੂਫ ਹਸਤੀ ਰਿਆਜ਼ ਕਾਦਰੀ ਸਾਹਿਬ ਸਾਡੇ ਨਾਲ ਮੌਜੂਦ ਆ। ਇਹਨਾਂ ਦਾ ਟਾਈਮ ਲਿਆ ਇਹਨਾਂ ਕੋਲੋਂ ਖਸੂਸੀ। ਮਾਸ਼ਾਅੱਲਾ ਅੱਲਾ ਪਾਕ ਨੇ ਬਹੁਤ ਇਲਮ ਇਹਨਾਂ ਨੂੰ ਦਿੱਤਾ ਵਾ, ਅੱਲਾ ਪਾਕ ਦੀ ਅਤਾ ਹੁੰਦੀ ਆ। ਇਹਨਾਂ ਦੀ ਮੁਹੱਬਤ ਆ ਕਿਉਂਕਿ ਆਸ਼ਕੇ ਰਸੂਲ ਨੇ, ਮਾਸ਼ਾਅੱਲਾ ਸਰਕਾਰ ਦੀਆਂ ਨਾਤਾਂ ਪੜ੍ਹਦੇ, ਕਲਾਮ ਪੜ੍ਹਦੇ ਆ। ਤੇ ਇਹਨਾਂ ਦਾ ਇੱਕ ਸ਼ੌਕ ਵਾ ਇਹ, ਤੇ ਅੱਲਾ ਪਾਕ ਨੇ ਇਹਨਾਂ ਨੂੰ ਬੜੀ ਇੱਜ਼ਤ ਦਿੱਤੀ ਆ। ਤੇ ਅੱਜ ਇਹਨਾਂ ਦੇ ਟਾਈਮ ਦੇ ਵਿੱਚੋਂ ਖਸੂਸੀ ਟਾਈਮ ਅੱਜ ਲਿਆ, ਔਰ ਇਹਨਾਂ ਦੀ ਮਿਹਰਬਾਨੀ ਨੇ ਕਿ ਇਹਨਾਂ ਨੇ ਸਾਨੂੰ ਟਾਈਮ ਦਿੱਤਾ। ਤੇ ਦੋਸਤੋ ਅੱਜ ਇੱਕ ਤਾਂ ਜੁਮਾਤੁਲ ਮੁਬਾਰਕ ਆ, ਇੱਕ ਉੱਤੋਂ ਅੱਜ 5 ਫਰਵਰੀ ਆ। ਤੇ ਅੱਜ ਹੋਰ ਦੁਨੀਆਦਾਰੀ ਦੇ ਕੰਮਾਂ ਦੇ ਵਿੱਚ ਸਾਡੀ ਗੱਲ ਕਰਨ ਦਾ ਕੋਈ ਨਾ ਮੌਜੂ ਸਾਨੂੰ ਕੋਈ ਦਿਲ ਨਹੀਂ ਕਰਦਾ ਸੀ, ਕਿਉਂਕਿ ਅੱਜ ਸਾਡਾ ਦਿਲ ਦੁਖੀ ਆ। 5 ਫਰਵਰੀ ਤੁਸੀਂ ਸਾਰੇ ਦੋਸਤ ਜਾਣਦੇ ਆ ਕਿ ਇਨਸਾਨੀਅਤ ਦਾ ਮਾਸ਼ੀ ਕਤਲ ਹੋਇਆ 5 ਫਰਵਰੀ ਨੂੰ। ਤੇ ਅੱਲਾ ਦੀ ਜ਼ਾਤ ਪਾਕ ਨੇ ਵੀ ਇੱਕ ਡੋਰ ਢਿੱਲੀ ਛੱਡੀ ਆ ਕਿ ਅੱਲਾ ਦੇ ਸਾਰੇ ਜਿੰਨੇ ਵੀ ਬੰਦੇ ਆ ਨਾ, ਮਖਲੂਕ ਚਾਹੇ ਉਹ ਕਿਸੇ ਵੀ ਮਜ਼ਹਬ ਨਾਲ ਤਲਕ ਰੱਖਦਾ ਵਾ, ਮਖਲੂਕ ਨਾਲ ਹਮੇਸ਼ਾ ਪਿਆਰ ਕਰੋ। ਅੱਲਾ ਨੂੰ ਸਭ ਨੂੰ ਜ਼ਿਆਦਾ ਇਹ ਚੀਜ਼ ਪਸੰਦ ਆ। ਤੇ 5 ਫਰਵਰੀ ਮੈਂ ਯਕਜਹਿਤੀ ਦੇ ਵਿੱਚ ਸ਼ਾਮਲ ਆ ਆਪਣੇ ਕਸ਼ਮੀਰ ਭਾਈਆਂ ਦੇ ਨਾਲ। ਉਹਨਾਂ ਦੇ ਦੁੱਖ ਦੇ ਨਾਲ ਸਾਡਾ ਦੁੱਖ ਸਾਂਝਾ ਵਾ, ਦਿਲ ਰੋਂਦਾ ਵਾ ਉਹਨਾਂ ਨਾਲ ਦੇਖ ਦੇਖ ਕੇ ਕਿ ਇਸ ਟਾਈਮ ਉਹ ਮਜ਼ਲੂਮ ਆ। ਅੱਲਾ ਦੀ ਜ਼ਾਤ ਪਾਕ ਆਪਣੀ ਖਾਸ ਰਹਿਮਤ ਉਹਨਾਂ 'ਤੇ ਫਰਮਾਏ। ਤੇ ਜਿਹੜੇ ਜ਼ੁਲਮ ਕਰ ਰਹੇ ਆ ਜਾਂ ਤੇ ਅੱਲਾ ਦੀ ਜ਼ਾਤ ਪਾਕ ਉਹਨਾਂ ਨੂੰ ਹਦਾਇਤ ਦੇ ਦੇਵੇ, ਨਹੀਂ ਤੇ ਅੱਲਾ ਦੀ ਜ਼ਾਤ ਉਹਨਾਂ ਨੂੰ ਨਿਸਤੋ ਨਬੂਤ ਕਰ ਦੇਵੇ। ਦੇਖੋ ਦੋਸਤੋ, ਕਿਸੇ ਵੀ ਭੈਣ ਭਰਾ ਦੇ ਨਾਲ, ਕਿਸੇ ਦੋਸਤ ਦੇ ਨਾਲ, ਚਾਹੇ ਉਹ ਕਿਸੇ ਮਜ਼ਹਬ ਦਾ ਵੀ ਆ, ਇਨਸਾਨੀਅਤ ਦਾ ਨਾਤਾ ਇੱਕ ਵਾ। ਦੇਖੋ ਜ਼ੁਲਮ ਕਿਤੇ ਵੀ ਹੋ ਰਿਹਾ ਨਾ, ਕਸ਼ਮੀਰ ਤੋਂ ਹਟ ਕੇ ਵੀ, ਹੁਣ ਕਸ਼ਮੀਰ ਦਾ ਤੇ ਬਹੁਤ ਵੱਡਾ ਸਾਡਾ ਦਿਲ ਦੁਖਦਾ, ਹਰ ਟਾਈਮ ਰੋਂਦਾ ਵਾ ਇਸ ਗੱਲ ਤੇ, ਔਰ ਅਸੀਂ ਉਹਨਾਂ ਲਈ ਦੁਆਵਾ ਕਰਦੇ। ਅਸੀਂ ਇਹ ਨਹੀਂ ਕਹਿੰਦੇ ਕਿ ਕਸ਼ਮੀਰ ਨੂੰ ਅਸੀਂ ਪਾਕਿਸਤਾਨ ਨਾਲ ਰਲਾਈਏ, ਅਸੀਂ ਇੰਡੀਆ ਨਾਲ ਰਲਾਈਏ, ਨਹੀਂ। ਹਰ ਇਨਸਾਨ ਨੂੰ ਅੱਲਾ ਨੇ ਜ਼ਿੰਦਗੀ ਦਿੱਤੀ ਆ, ਔਰ ਉਹਦੀ ਮਲਕੀਅਤ ਆ ਜ਼ਿੰਦਗੀ, ਯਾਨੀ ਕਿ ਉਹ ਆਪਣੇ ਫੈਸਲੇ ਕਰਨੇ ਚਾਹੀਦੇ ਉਹਨੂੰ। ਅਗਰ ਕਸ਼ਮੀਰ ਨੂੰ ਹੀ ਪੁੱਛ ਲੈਣਾ ਚਾਹੀਦਾ ਵਾ ਕਿ ਉਹ ਇੰਡੀਆ ਨਾਲ ਜਾਣਾ ਚਾਹੁੰਦਾ ਵਾ, ਉਹ ਪਾਕਿਸਤਾਨ ਨਾਲ ਹੋਣਾ ਚਾਹੁੰਦਾ ਵਾ, ਜਾਂ ਉਹ ਲਹਿਦੇ ਆਪਣਾ ਰਹਿਣਾ ਚਾਹੁੰਦਾ ਵਾ, ਉਹਨੂੰ ਇਹ ਹੱਕ ਹੋਣਾ ਚਾਹੀਦਾ ਵਾ ਕਿ ਆਪਣੀ ਜ਼ਿੰਦਗੀ ਆਪਣੇ ਹਿਸਾਬ ਨਾਲ ਜੀਵੇ। ਦੇਖੋ ਨਾ, ਆਪਣੇ ਆਪ ਨੂੰ ਅਸੀਂ ਕਿਸੇ ਦੇ ਕੈਦ ਹੋਈਏ ਤੇ ਸਾਡੀ ਜ਼ਿੰਦਗੀ ਕੀ ਹੋਏਗੀ ਯਾਰ। ਅੱਲਾ ਪਾਕ ਦੀ ਲਾਠੀ ਬੇਆਵਾਜ਼ ਆ, ਅੱਲਾ ਦੀ ਲਾਠੀ ਤੋਂ ਬਚਣਾ ਚਾਹੀਦਾ। ਅੱਲਾ ਦੀ ਜ਼ਾਤ ਪਾਕ ਕਿਸੇ ਬੰਦੇ ਨੂੰ ਵੀ ਅੱਲਾ ਦੀ ਜ਼ਾਤ ਪਾਕ ਆਪਣੀ ਪਕੜ 'ਚ ਲਿਆਉਣ ਤੋਂ, ਹਰ ਬੰਦੇ ਨੂੰ ਦੁਆ ਕਰਨ ਦੀ ਗੱਲ ਆਪਣੀ ਪਕੜ 'ਚ ਨਾ ਲਿਆਵੇ। ਤੇ ਦੋਸਤੋ ਬਹੁਤ ਦਿਲ ਦੁਖੀ ਆ, ਤੇ ਮੈਂ ਆਪਣੇ ਸਾਰੇ ਕਸ਼ਮੀਰ ਭਾਈਆਂ ਦੇ ਦੁੱਖ ਦੇ ਵਿੱਚ ਸ਼ਰੀਕ ਆ। ਮੇਰਾ ਵਸ ਜੋ ਚੱਲੇ, ਮੇਰਾ ਜਿੰਨਾ, ਮੈਂ ਤਾਂ ਕਹਿੰਦਾ ਮੇਰਾ ਵਸ ਚੱਲੇ ਤੇ 1 ਮਿੰਟ ਤੋਂ ਪਹਿਲਾਂ ਉਹਨਾਂ ਨੂੰ ਆਜ਼ਾਦ ਕਰਵਾ ਦੇਵਾਂ, ਲੇਕਿਨ ਮੈਂ ਆਪਣੇ ਅੱਲਾ ਅੱਗੇ ਦੁਆ ਕਰਦਾ ਵਾਂ। ਬਾਕੀ ਦੁਆਵਾਂ ਜ਼ਰੂਰ ਉਹਨਾਂ ਦੇ ਨਾਲ ਆ, ਜਿੰਨੇ ਜੋਗੇ ਹੈਗੇ ਉਹਨੇ ਜੋਗੇ ਕਰਦੇ ਆ। ਤੇ ਦੂਸਰਾ ਹੁਣ ਦੇਖੋ ਨਾ, ਅਸੀਂ ਇਹਨਾਂ ਤੋਂ ਇਲਾਵਾ ਹੁਣ ਸਿੱਖ ਭਰਾ ਹੈਗੇ ਸਾਡੇ, ਯਾਨੀ ਕਿ ਕੋਈ ਸਿੱਖ ਆ, ਕੋਈ ਹਿੰਦੂ ਆ, ਕੋਈ ਮੁਸਲਿਮ, ਸਾਰੇ ਹੀ ਮੈਂ ਇੱਕ ਗੱਲ ਕੀਤੀ, ਸਾਰੇ ਮਜ਼ਹਬਾਂ ਤੋਂ ਹਟ ਕੇ ਗੱਲ ਕਰਦੇ, ਇਨਸਾਨੀਅਤ ਦਾ ਨਾਤਾ। ਹੁਣ ਉਹਨਾਂ ਨਾਲ ਕੀ ਹੋ ਰਿਹਾ ਵਾ, ਜਾਂ ਸਾਡੇ ਕਿਸਾਨ ਭਾਈ ਆ ਨਾ, ਉਹਨਾਂ ਦਾ ਵੀ ਹੱਕ ਛੀਨਿਆ ਜਾ ਰਿਹਾ ਵਾ। ਇਸ ਕਰਕੇ ਮੈਂ ਅੱਜ ਨਾ ਇਹ ਥੋੜ੍ਹਾ ਜਿਹਾ ਸੈਡ ਆ, ਕਿਉਂਕਿ ਦਿਨ ਵੀ ਉੱਦਾਂ ਦਾ ਵਾ, ਤੇ ਹਰ ਇਨਸਾਨ ਨੂੰ ਆਪਣਾ ਹੱਕ ਹੋਣਾ ਚਾਹੀਦਾ ਵਾ। ਤੇ ਮੈਂ ਖਾਸ ਕਰਕੇ ਮੋਦੀ ਨੂੰ ਕਹਿਣਾ ਵਾ ਕਿ ਕਿੰਨੀ ਕੁ ਦੇਰ ਤੇਰੀ ਜ਼ਿੰਦਗੀ ਆ, ਇੱਕ ਦਿਨ ਤੂੰ ਵੀ ਪਕੜ 'ਚ ਆਉਣਾ ਵਾ, ਫਿਰ ਤੇਰੇ ਖਿਲਾਫ ਹੀ ਗਵਾਹੀਆਂ ਆਉਣੀਆਂ ਵਾ। ਇੱਦਾਂ ਦਾ ਕੰਮ ਕਰ ਕਿ ਕੋਈ ਤਾਂ ਤੇਰੇ ਹੱਕ 'ਚ ਬੋਲੇ, ਹਰ ਬੰਦੇ ਨੂੰ ਨਾ ਪੀਸ। ਇਹ ਅੱਲਾ ਦੇ ਬੰਦਿਆ ਦੇਖ, ਹਰ ਬੰਦਾ ਆਪਣੀ ਜ਼ਿੰਦਗੀ ਜੀਣਾ ਚਾਹੁੰਦਾ ਵਾ। ਤੂੰ ਆਪਣੇ ਆਪ ਨੂੰ ਸੋਚ ਲਵੇ, ਜਿਹੜਾ ਬੰਦਾ ਕਿਸੇ ਤੇ ਜ਼ੁਲਮ ਕਰਦਾ, ਅਗਰ ਉਹਦੇ ਨਾਲ ਹੀ ਉਹ ਜ਼ੁਲਮ ਹੋਵੇ ਤੇ ਕੀ ਉਹਦਾ ਆਲਮ ਹੋਏਗਾ। ਤੇ ਮੈਂ ਆਪਣੇ ਭਾਈਆਂ ਦੇ ਨਾਲ ਫਿਰ ਦੱਸਦਾ ਵਾਂ ਕਿ ਤਹਿ ਦਿਲ ਤੋਂ ਉਹਨਾਂ ਦੇ ਨਾਲ, ਉਹਨਾਂ ਦੇ ਦੁੱਖ ਦੇ ਵਿੱਚ ਸ਼ਰੀਕ ਆ। ਤੇ ਅੱਜ ਮੇਰੇ ਰਿਆਜ਼ ਭਾਈ, ਸਾਨੂੰ ਇਹਨਾਂ ਨੇ ਖਸੂਸੀ ਟਾਈਮ ਦਿੱਤਾ, ਇਹਨਾਂ ਕੋਲ ਜਿਹੜਾ ਵਕਤ ਲਿਆ ਵਾ, ਮੈਂ ਚਾਹੁੰਦਾ ਕਿ ਕੁਛ ਬੋਲ ਤੁਹਾਡੇ ਤੱਕ ਵੀ ਪਹੁੰਚਣ। ਬਹੁਤ ਮਾਰਫਤ ਮਾਸ਼ਾਅੱਲਾ ਜਾਣਦੇ ਔਰ ਮਾਰਫਤ ਦੱਸਣਗੇ ਤੁਹਾਨੂੰ। ਅੱਲਾ ਦੀ ਜ਼ਾਤ ਪਾਕ ਇਹਨਾਂ ਦੀ ਲੰਮੀ ਉਮਰ ਅਤਾ ਫਰਮਾਏ। ਤੇ ਦੋਸਤੋ ਇਹਨਾਂ ਦਾ ਨਾਮ ਰਿਆਜ਼ ਅਹਿਮਦ ਕਾਦਰੀ ਸਾਹਿਬ ਆ। ਮਾਸ਼ਾਅੱਲਾ ਇਹਨਾਂ ਦੀ ਆਵਾਜ਼ ਸੁਣੋਗੇ ਤੁਹਾਡੇ ਖੁਦ ਦਿਲ ਨੂੰ ਠੰਡਕ ਪਏਗੀ। ਜੀ ਰਿਆਜ਼ ਭਾਈ, ਤੁਸੀਂ ਥੋੜ੍ਹਾ ਜਿਹਾ ਸਾਨੂੰ ਦੱਸ ਸਕਦੇ ਹੋ ਕਿ ਤੁਹਾਨੂੰ ਇਹ ਸ਼ੌਕ ਪੈਦਾ ਕਿਸ ਤਰ੍ਹਾਂ ਹੋਇਆ, ਔਰ ਤੁਸੀਂ ਮਾਸ਼ਾਅੱਲਾ ਏਡੀ ਪਿਆਰੀ ਤੁਹਾਨੂੰ ਅੱਲਾ ਪਾਕ ਨੇ ਆਵਾਜ਼ ਦਿੱਤੀ ਆ, ਤੇ ਫਿਰ ਵੀ ਤੁਸੀਂ ਮਿਟੇ ਹੋਏ ਹੋ, ਯਾਨੀ ਕਿ ਤੁਸੀਂ, ਤੁਹਾਡੇ ਵਿੱਚ ਕੋਈ ਈਗੋ ਨਹੀਂ ਹੈ, ਤੁਸੀਂ ਅੱਲਾ ਪਾਕ ਨੇ ਤੁਹਾਨੂੰ ਦਿੱਤਾ ਵੀ। ਇਹ ਤੁਹਾਨੂੰ ਸ਼ੌਕ ਜਿਹੜਾ ਕਿਸ ਤਰ੍ਹਾਂ ਪੈਦਾ ਹੋਇਆ, ਆਵਾਜ਼ ਤੁਸੀਂ ਕਿੱਦਾਂ ਕੱਢਣੀ ਸਿੱਖੀ, ਜਾਂ ਕੁਦਰਤੀ ਤੌਰ 'ਤੇ ਤੁਹਾਨੂੰ ਮਿਲੀ? ਤੁਸੀਂ ਸਾਡੇ ਨਾਲ ਥੋੜ੍ਹਾ ਜਿਹਾ ਦੋਸਤਾਂ ਨਾਲ ਵੀ ਸ਼ੇਅਰ ਕਰੋ, ਤੇ ਸਾਨੂੰ ਕੋਈ 2 ਸ਼ਾਇਰ ਵੀ ਸੁਣਾਓ। ਜੀ ਅਸਲਾਮ ਵਾਲੇਕੁਮ ਨਾਜ਼ਰੀਨ, ਮੈਂ 5ਵੀਂ ਕਲਾਸ ਤੋਂ ਪਾਸ ਹੋ ਕੇ 6ਵੀਂ ਦੇ ਵਿੱਚ ਦਾਖਲ ਹੋਣ ਵਾਸਤੇ ਗਿਆ ਹਾਈ ਸਕੂਲ ਦੇ ਅੰਦਰ। ਤੇ ਉੱਥੇ ਜਾ ਕੇ ਮੈਂ ਇਸ 5ਵੀਂ ਦੇ ਟੈਸਟ ਵਿੱਚੋਂ ਜਾ ਕੇ ਫੇਲ ਹੋ ਗਿਆ। ਤੇ ਉੱਥੇ ਇੰਚਾਰਜ ਨੇ ਮੈਨੂੰ ਪੁੱਛਿਆ ਕਿ ਕੋਈ ਨਵਾਂ ਲੜਕਾ ਹੈ ਜਿਹੜਾ ਕੋਈ ਨਾਤ ਪੜ੍ਹਨ ਵਾਸਤੇ ਹੈ 6ਵੀਂ ਕਲਾਸ ਦੇ ਅੰਦਰ। ਮੈਂ ਉੱਠ ਕੇ ਖੜਾ ਹੋ ਗਿਆ, ਮੈਂ ਕਿਹਾ ਜੀ ਮੈਂ ਪੜ੍ਹਾਂਗਾ ਨਾਤ।
ਬਸ ਉੱਥੇ ਸੁਬਾਹ ਕਮਰੇ ਦੇ ਅੰਦਰ ਖੜਾ ਹੋ ਕੇ ਨਾਤ ਪੜ੍ਹੀਏ। ਨਾਤ ਪੜ੍ਹਨ ਦੇ ਨਾਲ ਹੀ ਅੱਲਾਹ ਤਾਲਾ ਨੇ ਮੈਨੂੰ ਛਟੀ ਦਾ ਦਾਖਲਾ ਅਤਾ ਕਰ ਦਿੱਤਾ ਮਾਸ਼ਾਅੱਲਾ। ਤੇ ਉੱਥੋਂ ਮੇਰਾ ਸ਼ੌਕ ਅੱਗੇ ਤੋਂ ਵੱਧਦਾ ਇੱਥੋਂ ਤੱਕ ਮੈਨੂੰ ਲੈ ਕੇ ਆਇਆ। ਇਸੇ ਸ਼ੌਕ ਨੇ ਮੈਨੂੰ ਅੱਲਾਹ ਤਾਲਾ ਦਾ ਘਰ ਵਿਖਾਇਆ, ਇਸੇ ਸ਼ੌਕ ਨੇ ਮੈਨੂੰ ਸੋਹਣੇ ਨਬੀ ਦਾ ਸ਼ਹਿਰ ਵਿਖਾਇਆ। ਤੇ ਦੋਸਤੋ ਬਜ਼ੁਰਗੋ, ਸ਼ੌਕ ਇਸ਼ਕ ਤੋਂ ਬਗੈਰ ਗੱਲ ਨਹੀਂ ਬਣਦੀ। ਬੇਸ਼ੱਕ ਕਿਸੇ ਪਾਸੇ ਵੀ ਤੁਸੀਂ ਆਪਣੀ ਲਗਨ ਲੈ ਕੇ ਚਲੇ ਜਾਓ, ਜ਼ਿਮੀਦਾਰੀ ਵੱਲ ਚਲੇ ਜਾਓ, ਹਜ਼ੂਰ ਦੇ ਨਾਲ ਇਸ਼ਕ ਤੁਸੀਂ ਆਪਣਾ ਲਾ ਲਵੋ, ਕਿਸੇ ਪਾਸੇ ਆਪਣੇ ਮੁਰਸ਼ਿਦ ਦੇ ਨਾਲ ਲਾ ਲਵੋ। ਇਸ਼ਕ ਇੱਕ ਐਸੀ ਚੀਜ਼ ਵਾ ਕਿ ਇਸ਼ਕ ਬੰਦੇ ਨੂੰ ਸਮੁੰਦਰ ਤੋਂ ਅੱਗੇ ਲੈ ਜਾਂਦਾ ਵਾ, ਕਿ ਜਿੱਥੋਂ ਤੱਕ ਬੰਦਾ ਜਾਣਾ ਆਪਣੀ ਅਸੀਅਤ ਦੇ ਮੁਤਾਬਕ ਨਹੀਂ ਜਾ ਸਕਦਾ, ਲੇਕਿਨ ਅੱਲਾ ਦੀ ਜ਼ਾਤ ਨੂੰ ਇਸ਼ਕ ਦੇ ਨਿਸਬਤ ਦੇ ਨਾਲ ਉੱਥੇ ਤੱਕ ਲੈ ਜਾਂਦੀ ਹੈ। ਮੈਂ ਇਸ਼ਕ ਦੇ ਨਾਲ ਹੀ ਪੜ੍ਹਦਾ ਵਾਂ ਤੇ ਇਸ਼ਕ ਦੇ ਨਾਲ ਹੀ ਕਿਸੇ ਨੂੰ ਸੁਣਦਾ ਵਾਂ। ਉਲਮਾ ਇਕਰਾਮ ਦੀ ਖਿਦਮਤ ਕਰਨਾ ਇਹ ਵੀ ਇੱਕ ਇਸ਼ਕ ਆ। ਪੀਰਾਂ ਦੇ ਨਾਲ ਚੱਲਣਾ, ਉਹਨਾਂ ਦੇ ਨਾਲ ਉਹਨਾਂ ਦਾ ਇਹਿਤਰਾਮ ਕਰਨਾ, ਅਦਬ ਕਰਨਾ ਵੀ ਇੱਕ ਇਸ਼ਕ ਆ। ਤੇ ਇਸ਼ਕ ਦੇ ਨਾਲ ਪੜ੍ਹਿਆ ਜਾਵੇ ਤੇ ਇਸ਼ਕ ਦੇ ਨਾਲ ਹੀ ਸੁਣਿਆ ਜਾਵੇ ਤੇ ਫਿਰ ਹੀ ਇਸ ਚੀਜ਼ ਨੂੰ ਮਜ਼ਾ ਆਉਂਦਾ ਵਾ। ਕਲਾਮ ਕੋਈ ਵੀ ਪੜ੍ਹਿਆ ਜਾਵੇ ਤੇ ਇਸ਼ਕ ਨਾਲ ਪੜ੍ਹਿਆ ਜਾਵੇ, ਅੰਦਰੋਂ ਬੋਲਿਆ ਜਾਵੇ, ਅੰਦਰੋਂ ਹੋ ਕੇ ਸੁਣਿਆ ਜਾਵੇ, ਫਿਰ ਹੀ ਉਸ ਸੁਣਨ ਦਾ, ਉਸ ਪੜ੍ਹਨ ਦਾ ਮਜ਼ਾ ਆਉਂਦਾ ਵਾ। ਤੇ ਮੈਂ ਬੂਟਾ ਸੁਲਤਾਨੀ ਸਾਹਿਬ ਦੇ 2 ਸ਼ੇਰ ਪੇਸ਼ ਕਰਨ ਲੱਗਾ ਤੁਹਾਡੀ ਬਾਰਗਾਹ ਦੇ ਅੰਦਰ। ਹਾਂ, ਛੋਲਾ ਜਿਵੇਂ ਅੱਗ ਦਾ ਤੰਦੂਰ ਵਿੱਚੋਂ ਬੋਲਦਾ, ਛੋਲਾ ਜਿਵੇਂ ਅੱਗ ਦਾ ਤੰਦੂਰ ਵਿੱਚੋਂ ਬੋਲਦਾ, ਇਸ਼ਕ ਹਕੀਕੀ ਮਨਸੂਰ ਵਿੱਚੋਂ ਬੋਲਦਾ, ਮੂਸਾ ਦਾ ਪਿਆਰ ਕੋਹੇ ਤੂਰ ਵਿੱਚੋਂ ਬੋਲਦਾ, ਫੈਜ਼ ਬਾਬੇ ਬੁੱਲੇ ਦਾ ਕਸੂਰ ਵਿੱਚੋਂ ਬੋਲਦਾ, ਸਦਾਈ ਸ਼ੈਤਾਨ ਦੇ ਫਤੂਰ ਵਿੱਚੋਂ ਬੋਲਦਾ, ਪੈਸਾ ਹੀ ਤੇ ਬੰਦੇ ਮਗਰੂਰ ਵਿੱਚੋਂ ਬੋਲਦਾ, ਦਿਲਾਂ ਦਾ ਜੋ ਜ਼ੌਕ ਸਰੂਰ ਵਿੱਚੋਂ ਬੋਲਦਾ, ਪਰ ਨਾਸਰੇ ਮੁਹੱਦਸਾਂ ਮੁਫੱਸਿਰਾਂ ਦਾ ਫੈਸਲਾ ਏ ਰੱਬ ਜਦੋਂ ਬੋਲਦਾ, ਹਜ਼ੂਰ ਵਿੱਚੋਂ ਬੋਲਦਾ। ਸੁਭਾਨ ਅੱਲਾਹ। ਜਿੰਨਾ ਮਿਲਿਆ ਨਬੀ ਸਹਾਰਾ, ਕੋਈ ਕਹਿੰਦਾ ਆਲ ਤੇ ਔਲਾਦ ਬੜੀ ਚੀਜ਼ ਏ, ਕੋਈ ਕਹਿੰਦਾ ਆਲ ਤੇ ਔਲਾਦ ਬੜੀ ਚੀਜ਼ ਏ, ਕੋਈ ਕਹਿੰਦਾ ਯਾਰ, ਕੋਈ ਕਹਿੰਦਾ ਮਹਿਫਲਾਂ 'ਚ ਦਾਦ ਬੜੀ ਚੀਜ਼ ਏ, ਸਾਇੰਸਦਾਨ ਕਹਿੰਦੇ ਨੇ ਇਜਾਜ਼ ਬੜੀ ਚੀਜ਼ ਏ, ਇਹ ਵੀ ਗੱਲ ਠੋਸ ਏ ਜਿਹਾਦ ਬੜੀ ਚੀਜ਼ ਏ, ਪਰ ਨਾਸਰ ਇਸ ਗੱਲ ਵਿੱਚ ਜ਼ਰਾ ਜਿੰਨਾ ਸ਼ੱਕ ਨਹੀਂ, ਲਜਪਾਲ ਆਕਾ ਦਾ ਮਿਲਾਦ ਬੜੀ ਚੀਜ਼ ਏ। ਜਿੰਨਾ ਮਿਲਿਆ ਨਬੀ ਸਹਾਰਾ, ਹੁੰਦੇ ਢੇਰ ਵੱਡੇ ਲਜਪਾਲ ਨੇ ਨੌਕਰ ਜ਼ਹਰਾ ਦੇ, ਜੀ ਨੌਕਰ ਜ਼ਹਰਾ ਦੇ, ਰਹਿੰਦੇ ਮਰਨ ਤੋਂ ਬਾਅਦ ਵੀ ਨਾਲ ਨੇ ਨੌਕਰ ਜ਼ਹਰਾ ਦੇ, ਜੀ ਨੌਕਰ ਜ਼ਹਰਾ ਦੇ। ਤਾਰਿਆਂ ਨੂੰ ਵੀ ਸੌਣ ਨਹੀਂ ਦੇਂਦੇ, ਫਜਰ ਵੀ ਜਲਦੀ ਹੋਣ ਨਹੀਂ ਦੇਂਦੇ, ਉਹ ਕਰ ਦੇਂਦੇ ਯਾਰ ਕਮਾਲ ਨੇ ਨੌਕਰ ਜ਼ਹਰਾ ਦੇ, ਜੀ ਨੌਕਰ ਜ਼ਹਰਾ ਦੇ, ਉਹ ਕਰ ਦੇਂਦੇ ਯਾਰ ਕਮਾਲ ਨੇ ਨੌਕਰ ਜ਼ਹਰਾ ਦੇ, ਜੀ ਨੌਕਰ ਜ਼ਹਰਾ ਦੇ। ਹਸਨ ਹੁਸੈਨ ਦੀ ਪਾਕ ਹੈ ਅੰਮੀ, ਇਹ ਸਾਰੇ ਹਾਕਿਮ ਇਹਦੇ ਕੰਮੀ, ਉਹ ਕੁਲ ਗੌਸ ਕੁਤਬੀ ਅਬਦਾਲ ਨੇ ਨੌਕਰ ਜ਼ਹਰਾ ਦੇ, ਜੀ ਨੌਕਰ ਜ਼ਹਰਾ ਦੇ। ਹੁੰਦੇ ਢੇਰ ਵੱਡੇ ਲਜਪਾਲ ਨੇ ਨੌਕਰ ਜ਼ਹਰਾ ਦੇ, ਜੀ ਨੌਕਰ ਜ਼ਹਰਾ ਦੇ, ਹਾਂ, ਜੀ ਨੌਕਰ ਜ਼ਹਰਾ ਦੇ।